ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 25 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵਿੰਦਰ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੀਓਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਬਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ ਤੇ ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਰਾਨ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਇਹ ਕਿਹਾ ਵੀ ਸਾਡੀ ਇੰਟੈਂਸ਼ਨ ਨਹੀਂ ਹੈਗੀ ਜੋ ਅਮਰੀਕਾ ਦੇ ਨਾਲ ਗੱਲਬਾਤ ਕੀਤੀ ਜਾਵੇ। ਫੋਰਨ ਮਿਨਿਸਟਰ ਜੋ ਉੱਥੇ ਦੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਟਰੰਪ ਨੇ ਜਿਹੜਾ ਪ੍ਰਪੋਜ਼ਲ ਦਿੱਤਾ ਸੀ ਲੜਾਈ ਖਤਮ ਹੋ ਸਕਦੀ ਹੈ, ਜੰਗ ਖਤਮ ਹੋ ਸਕਦੀ ਹੈ ਜੇ ਤੁਸੀਂ ਇਹ 15 ਸ਼ਰਤਾਂ ਮੰਨ ਲੈਣੇ ਹੈਗੇ ਆ। ਇਰਾਨ ਨੇ ਸਾਰੀਆਂ ਹੀ ਉਹ ਰਿਜੈਕਟ ਕਰ ਦਿੱਤੀਆਂ ਹੈਗੀਆਂ। ਫੇਅਰ ਏਜੰਸੀ ਜੋ ਸਟੇਟ ਮੀਡੀਆ ਹੈ ਉੱਥੇ ਦਾ, ਉਹਨਾਂ ਨੇ ਇਹ ਕਿਹਾ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਤੇ ਧੋਖਾ ਵੀ ਕੀਤਾ ਜਾ ਰਿਹਾ ਵੀ ਦੂਸਰੇ ਪਾਸੇ ਤਿਆਰੀ ਵੀ ਕਰ ਰਿਹਾ ਵੀ ਇਰਾਨ ਦੇ ਵਿੱਚ ਐਂਟਰ ਹੋ ਜਾਵੇ। ਜੀ ਸਹੀ। ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ ਇਰਾਨ ਨੂੰ ਪ੍ਰੈਜ਼ੀਡੈਂਟ ਟਰੰਪ ਜੋ ਡੋਨਲਡ ਟਰੰਪ ਹੋਣੀ ਆ ਉਹਨਾਂ ਨੇ 15 ਪੁਆਇੰਟ ਪੀਸ ਪਲਾਨ ਭੇਜੀ ਸੀ। ਸਟੇਟ ਬ੍ਰੌਡਕਾਸਟਰ ਪ੍ਰੈਸ TV ਉਹਨਾਂ ਨੇ ਇਰਾਨ ਵਾਲਿਆਂ ਨੇ 5 ਪੁਆਇੰਟ ਕਾਊਂਟਰ ਆਫਰ ਜਿਹੜੀ ਆ ਉਹ ਭੇਜੀ ਆ ਜਿਹਦੇ ਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਪੂਰਾ ਰਿਕੋਗਨਾਈਜ਼ ਕੀਤਾ ਜਾਵੇ, ਖਾਸ ਕਰਕੇ ਜੋ ਉਹਨਾਂ ਦਾ ਸਟੇਟ ਆਫ ਹਾਰਮਜ਼ ਆ ਉਹਦੀ ਮਾਲਕੀ ਦੇ ਲਈ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਉਹਨਾਂ ਨੇ ਇਹ ਕਿਹਾ ਵੀ ਇਹ ਜੋ ਗੱਲਬਾਤ ਚੱਲ ਰਹੀ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਇਰਾਨ ਜਿਹੜਾ ਆ ਉਹ US ਦਾ ਸੀਜ਼ ਫਾਇਰ ਨੂੰ ਜੋ ਆਫਰਸ ਆਈਆਂ ਉਹਨਾਂ ਨੂੰ ਰਿਜੈਕਟ ਕਰ ਰਿਹਾ ਹੈਗਾ ਆ। ਸੋ ਇਹ ਕਹਿੰਦੇ ਵੀ ਨਾਨ ਸਟਾਰਟਰ ਹੋ ਸਕਦਾ US ਦੇ ਲਈ। ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਜੀ ਬਹੁਤ ਜਲਦੀ ਜਿਹੜੀ ਸਾਡਾ ਸਮਝੌਤਾ ਹੋਣ ਜਾ ਰਿਹਾ ਆ ਵੀ ਸਟੇਟ ਆਫ ਹਾਰਮੋਜ਼ ਦੇ ਉੱਤੇ ਇੱਕ ਸਾਡਾ ਵੀ ਹਿੱਸਾ ਅਸੀਂ ਵੀ ਦੇਖਾਂਗੇ ਤੇ ਤੁਸੀਂ ਵੀ ਨਾਲ ਆ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਸ਼ਰੇਆਮ ਜਿਹੜੀ ਆ ਨਾ ਕਰ ਦਿੱਤੀ ਹੈਗੀ ਆ। ਸੋ ਦੇਖਦੇ ਆ ਹੁਣ ਕੀ ਗੱਲਬਾਤ ਹੁੰਦੀ ਆ, ਪਰ ਲੱਗਦਾ ਆ ਵੀ ਜੋ ਡੀਲ ਸ਼ੁਰੂਆਤ ਹੋਣ ਵੇਲੇ ਸੀ ਉਦੋਂ ਹੀ ਇਹ ਥੋੜੇ ਸਮੇਂ ਬਾਅਦ ਖਤਮ ਹੋਵੇ। ਜੀ ਬਿਲਕੁਲ ਬਿਲਕੁਲ। ਸੋ ਲਗਾਤਾਰ ਕੌਮਾਂਤਰੀ ਪੱਧਰ ਤੇ ਵੀ ਇਸ ਉੱਤੇ ਚਰਚਾ ਹੋ ਰਹੀ ਹੈ ਕਿ ਕਿਵੇਂ ਅਮਰੀਕਾ ਦੀ ਜਿਹੜੀ ਅਸੈਸਮੈਂਟ ਸੀ ਉਹ ਕੁਛ ਹੋਰ ਸੀ, ਪਰ ਇਸ ਦੇ ਨਾਲ ਹੀ ਜਿਹੜੀਆਂ ਘਟਨਾਵਾਂ ਨੇ ਜਾਂ ਜਿਸ ਤਰੀਕੇ ਦੇ ਨਾਲ ਈਰਾਨ ਨੇ ਲੜਾਈ ਲੜੀ ਹੈ ਉਹਦੇ ਜਿਹੜੇ ਨਤੀਜੇ ਨੇ ਇਸ ਟਾਈਮ ਸਿੱਟੇ ਨੇ, ਜਾਂ ਆਪਾਂ ਕਹਿ ਲਈਏ ਕਿ ਜੋ ਪੂਰਾ ਵਰਤਾਰਾ ਉਹ ਇਸ ਟਾਈਮ ਕਿਸ ਪਾਸੇ ਨੂੰ ਭੁਗਤ ਰਿਹਾ। ਹੁਣੇ ਪੰਥਕ ਪੈਰਾਡਾਈਮ ਦੇ ਵਿੱਚ ਪ੍ਰੋਗਰਾਮ ਜਿਹੜਾ 3 ਤੋਂ 4 ਵਜੇ ਤੱਕ ਸੀਗਾ ਆਪਣਾ, ਅਵਤਾਰ ਸਿੰਘ ਜੀ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਹਨਾਂ ਸਾਰੇ ਵਰਤਾਰਿਆਂ ਦੇ ਉੱਤੇ ਚਾਨਣਾ ਪਾਇਆ ਸੀ। ਅਗਲੀ ਗੱਲ ਕਰ ਲਈਏ, ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਚਲਾਈ ਗਈ ਇੱਕ ਜਿਹੜੀ ਡਿਪੋਰਟੇਸ਼ਨ ਮੁਹਿੰਮ ਉਹਨੂੰ ਲੈ ਕੇ ਕਹਿੰਦੇ ਕਿ ਬੇ ਏਰੀਏ ਨੂੰ ਹੁਣ ਤੱਕ ਬੇ ਏਰੀਏ ਦਾ ਵਿਚਾਰ ਹੈ ਜਿੰਨੀਆਂ ਵੀ ਵੱਡੇ ਪੱਧਰ ਦੀਆਂ ਡਿਪੋਰਟੇਸ਼ਨ ਮੁਹਿੰਮਾਂ ਚੱਲੀਆਂ ਨੇ, ਲਾਸ ਐਂਜਲਸ ਦੀ ਗੱਲ ਕਰ ਲਈਏ ਜਾਂ ਮਿਨੀਐਪਲਿਸ ਤੇ ਜਿੰਨਾ ਕੁਛ ਆਪਾਂ ਨੂੰ ਦੇਖਣ ਨੂੰ ਮਿਲਿਆ ਉਹਦੇ ਤੋਂ ਬੇ ਏਰੀਆ ਹੁਣ ਤੱਕ ਬਚਿਆ ਰਿਹਾ। ਪਰ ਜਿਵੇਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਪ੍ਰੋਟੈਕਟਡ ਜਿਹੜਾ ਸਟੇਟਸ ਹੁੰਦਾ ਉਹਦਾ ਖਤਮ ਹੋਣਾ, ਹੋਮਲੈਂਡ ਸਿਕਿਉਰਿਟੀ ਵੱਲੋਂ ਜਿਹੜੀਆਂ ਇਸ ਵੇਲੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਵਿਦਿਆਰਥੀ ਵੀਜ਼ੇ ਤੇ ਹੋਰ ਜਿਹੜੇ ਵੀਜ਼ੇ ਨੇ ਉਹਨਾਂ ਦੇ ਵਿੱਚ ਤਬਦੀਲੀਆਂ ਹੋਈਆਂ ਨੇ,
ਇਹਦੇ ਕਰਕੇ ਹੁਣ ਕਹਿੰਦੇ ਵੀ ਜਿਹੜੀ ਡਿਪੋਰਟੇਸ਼ਨਾਂ ਤੇ ਗ੍ਰਿਫਤਾਰੀਆਂ ਉਹ ਬੇ ਏਰੀਏ ਦੇ ਵਿੱਚ ਵੀ ਹੋਣੀਆਂ ਸ਼ੁਰੂ ਹੋ ਗਈਆਂ। ਕਈ ਵਾਰੀ ਬਿਨਾਂ ਢੰਗ ਦੀ ਕਾਨੂੰਨੀ ਪ੍ਰਕਿਰਿਆ ਡਿਊ ਪ੍ਰੋਸੈਸ ਦੇ ਵੀ ਕਹਿੰਦੇ ਹੋ ਰਹੀਆਂ ਨੇ। ਤਾਜ਼ਾ ਜਿਹੜੀ ਬੇ ਏਰੀਆ ਕੌਂਸਲ ਦੀ ਇੱਕ ਰਿਪੋਰਟ ਆ ਉਹਦੇ ਵਿੱਚ ਉਹਦੇ ਦੱਸਣ ਦੇ ਮੁਤਾਬਕ ਕੈਲੀਫੋਰਨੀਆ ਦੇ ਇਹਨਾਂ ਇਲਾਕਿਆਂ ਦੇ ਵਿੱਚ 26 ਲੱਖ ਜਿਹੜੇ ਪ੍ਰਵਾਸੀ ਨੂੰ ਰਹਿੰਦੇ ਨੇ, ਜਿਨ੍ਹਾਂ ਦੇ ਵਿੱਚੋਂ 4,70,000 ਬਿਨਾਂ ਦਸਤਾਵੇਜ਼ਾਂ ਵਾਲੇ ਨੇ ਤੇ ਕਰੀਬ 3,50,000 ਲੋਕ ਜਿਹੜੇ ਨੇ ਇਸ ਵੇਲੇ ਕੰਮ ਕਰ ਰਹੇ ਨੇ। ਬੇ ਏਰੀਏ ਦੇ ਵਿੱਚ ਜਿਹੜੇ ਇਸ ਟਾਈਮ ਇਹ ਜਿਹੜੇ ਡਿਪੋਰਟੇਸ਼ਨ ਦੇ ਮੁਹਿੰਮ ਚਲਾਏ ਜਾ ਰਹੇ ਨੇ, ਉਹਨਾਂ ਦੇ ਮੁਤਾਬਕ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਜਿਹੜਾ ਅਸਰ ਆ ਉਹ ਬੇ ਏਰੀਏ ਦੇ ਵਿੱਚ ਦੇਖਣ ਨੂੰ ਮਿਲੂਗਾ। ਬੇ ਏਰੀਏ ਦਾ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਆ ਉਹਦੇ ਵਿੱਚ ਜੇ ਇਹ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ, ਡਿਪੋਰਟੇਸ਼ਨ ਲਾਗੂ ਹੁੰਦੀਆਂ ਨੇ ਜਾਂ ਉੱਥੋਂ ਵੱਡੇ ਪੱਧਰ ਤੇ ਲੋਕ ਡਿਪੋਰਟ ਕੀਤੇ ਜਾਂਦੇ ਨੇ, ਤਾਂ ਬੇ ਏਰੀਏ ਦੇ ਵਿੱਚ $67 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਹੋ ਸਕਦਾ, ਜਿਹੜਾ ਕੰਸਟਰਕਸ਼ਨ ਦੇ ਨਾਲ ਜੁੜਿਆ ਹੋਊਗਾ, ਹੌਸਪਿਟੈਲਿਟੀ ਦੇ ਨਾਲ ਜੁੜਿਆ ਹੋਊਗਾ, ਕੇਅਰ ਟੇਕਿੰਗ ਸੇਵਾਵਾਂ ਦੇ ਨਾਲ ਜੁੜਿਆ ਹੋਊਗਾ, ਕਚਰਾ ਪ੍ਰਬੰਧਨ, ਗਾਰਬੇਜ ਪ੍ਰਬੰਧਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਾਂ ਫਿਰ ਟਰਾਂਸਪੋਰਟੇਸ਼ਨ। ਇਹਨਾਂ 5-6 ਅਦਾਰਿਆਂ ਦੇ ਵਿੱਚੋਂ, ਸੈਕਟਰਸ ਦੇ ਵਿੱਚੋਂ ਵੱਡੀ ਗਿਣਤੀ ਲੋਕ ਜਿਹੜੇ ਨੇ ਉਹ ਡਿਪੋਰਟ ਹੋ ਜਾਣਗੇ ਤੇ ਜਿਹੜਾ ਇਹਦੇ ਨਾਲ ਜਿਹੜਾ ਕਿਓਸ ਇੱਕ ਜਨਰੇਟ ਹੋਊਗਾ, ਜਿਹੜਾ ਇਹਦੇ ਨਾਲ ਲੋਕਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਹੋਊਗਾ ਉਹ ਵੱਖਰਾ। ਪਰ ਇਸ ਪੂਰੇ ਜੇ ਡਿਪੋਰਟੇਸ਼ਨ ਮੁਹਿੰਮ ਇਸੇ ਤਰ੍ਹਾਂ ਚੱਲਦੀ ਹੈ ਜਾਂ ਇਮੀਗ੍ਰੇਸ਼ਨ ਕ੍ਰੈਕਡਾਊਨ ਬੇ ਏਰੀਏ ਦੇ ਵਿੱਚ ਲਾਸ ਐਂਜਲਸ ਵਰਗਾ ਜਾਂ ਮਿਨੀਐਪਲਿਸ ਵਰਗਾ ਹੁੰਦਾ, ਤਾਂ ਬੇ ਏਰੀਏ ਦੀ ਜਿਹੜੀ GDP ਆ ਉਹਦੇ ਵਿੱਚ $67 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਹੋਊਗਾ। ਜੀ ਜੀ ਬਿਲਕੁਲ, ਕਹਿੰਦੇ ਵੀ ਜੇ ਬੇ ਏਰੀਏ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਮਾਸ ਡਿਪੋਰਟੇਸ਼ਨ ਹੁੰਦੀ ਆ, ਉਹਦੇ ਨਾਲ $67 ਬਿਲੀਅਨ ਦਾ ਇਕੋਨਮੀ ਨੂੰ ਅਸਰ ਪਊਗਾ। ਬੇ ਏਰੀਏ ਦੇ ਵਿੱਚ 2.6 ਮਿਲੀਅਨ ਇਮੀਗ੍ਰੈਂਟਸ ਆ, ਜਿਹਦੇ ਵਿੱਚੋਂ 4,77,000 ਅਨਡਾਕੂਮੈਂਟਡ ਆ, 3.5 ਲੱਖ ਦੇ ਕਰੀਬ ਜਿਹੜੇ ਵਰਕਫੋਰਸ ਦੇ ਵਿੱਚ ਪਾਰਟੀਸਪੇਟ ਕਰਦੇ ਹੈਗੇ ਆ। ਸੋ ਇਹਦਾ ਵੱਡਾ ਅਸਰ ਇਕੋਨਮੀ ਤੋਂ ਪਊਗਾ ਜੇ ਮਿਨੀਐਪਲਿਸ ਵਾਂਗ ਜਾਂ ਲਾਸ ਐਂਜਲਸ ਵਾਂਗ ਜੋ ਆਈਸ ਵਾਲੇ ਆ ਇੱਥੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਹਿਲੀ ਖਬਰ ਵੀ ਆਪਾਂ ਸਾਂਝੀ ਕੀਤੀ ਸੀ ਕਿ ਇਰਾਨ ਨੂੰ ਤੇ US ਨੂੰ ਲੈ ਕੇ ਅੱਜ ਕੈਰੋਲਿਨ ਲੇਵਿਟ ਹੋਣੀ ਆ, ਉਹਨਾਂ ਨੇ ਇਹ ਕਿਹਾ ਵੀ ਇਰਾਨ ਵਾਲਿਆਂ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਆ, ਨਹੀਂ ਤਾਂ ਵੀ ਵਿਲ ਅਨਲੀਸ਼ ਹੈਲ, ਨਹੀਂ ਤਾਂ ਅਸੀਂ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਕਰਾਂਗੇ। ਵੀ ਵਿਲ ਹਿਟ ਹਾਰਡਰ ਦੈਨ ਬਿਫੋਰ। ਇਰਾਨ ਨੇ ਸਾਰੀ ਜਿਹੜੀ ਆ 15 ਪੁਆਇੰਟ ਜੋ ਅਮਰੀਕਾ ਦੀ ਮੰਗਾਂ ਸੀਆਂ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇਰਾਨ ਵਾਰ ਜੋ ਆ ਉਹ US ਦੀ ਹਾਊਸਿੰਗ ਰਿਕਵਰੀ ਨੂੰ ਕ੍ਰਸ਼ ਕਰ ਦਊਗਾ। ਇਹ ਇਕੱਲਾ ਮੌਰਗੇਜ ਰੇਟ ਨਹੀਂ ਹੈ, ਕਿਉਂਕਿ ਉਹਦੇ ਨਾਲ ਹੁਣ ਇੰਨੀ ਮਹਿੰਗਾਈ ਹੋ ਗਈ ਆ, ਉਤੋਂ ਜੌਬਸ ਲੋਕ ਲੇ ਆਫ ਹੋ ਰਹੇ ਆ ਧੜਾ ਧੜ। ਸੋ ਉਹਦੇ ਨਾਲ ਜਿਹੜਾ ਆ ਹਾਊਸਿੰਗ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪਊਗਾ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਮੌਰਗੇਜ ਜਿਹੜੇ ਆ ਉਹ 10% ਐਪਲੀਕੇਸ਼ਨਾਂ ਡਾਊਨ ਹੋ ਗਈਆਂ ਜਿਨ੍ਹਾਂ ਨੇ ਘਰ ਖਰੀਦਣਾ ਜਾਂ ਕੋਈ ਰੀਫਾਈਨਾਂਸ ਕਰਨਾ ਹੈਗਾ ਆ। ਸੋ ਹਾਊਸਿੰਗ ਮਾਰਕੀਟ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਜੇ ਇੱਕ ਅੱਧਾ ਮਹੀਨਾ ਹੋਰ ਜਿਹੜੀ ਕਿਸੇ ਤਰ੍ਹਾਂ ਦੀ ਜੰਗਬੰਦੀ ਨਹੀਂ ਹੁੰਦੀ ਹੈਗੀ। ਹਾਂਜੀ ਬਿਲਕੁਲ। ਸੋ ਇਸੇ ਤਰ੍ਹਾਂ ਦੀ ਜਿਹੜੀ ਚਰਚਾ ਉਹ ਜੇ ਮਹਿੰਗਾਈ ਦਾ ਆਪਾਂ ਜ਼ਿਕਰ ਕੀਤਾ ਤਾਂ ਕਹਿੰਦੇ ਕਿ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਕਿ ਗੈਸ ਪ੍ਰਾਈਸ ਜਿਵੇਂ ਚੜੇ ਨੇ ਤਾਂ ਕੈਲੀਫੋਰਨੀਆ ਨੂੰ ਇਹਨੇ ਬੜੇ ਹਾਰਡ ਤਰੀਕੇ ਦੇ ਨਾਲ ਜਿਹੜਾ ਉਹ ਹਿੱਟ ਕੀਤਾ ਤੇ ਇਸ ਟਾਈਮ ਜਿਹੜੀ ਕਈ ਥਾਵਾਂ ਦੇ ਉੱਤੇ ਇਸ ਟਾਈਮ ਜਿਹੜੀ ਗੈਸ ਪ੍ਰਾਈਸ ਆ ਉਹ LA ਦੇ ਥਾਵਾਂ ਦੇ ਉੱਤੇ ਇਸ ਟਾਈਮ 8 ਜਿਹੜੇ ਡਾਲਰ ਆ ਉਹਨਾਂ ਨੂੰ ਵੀ ਜਿਹੜੀ ਆ ਉਹ ਟੱਪ ਚੁੱਕੀ ਆ। ਤਕਰੀਬਨ $8.71 ਨੂੰ ਇਹ ਪਹੁੰਚ ਚੁੱਕੀ ਆ। ਹਾਲੇ 'ਚ ਕਿੱਥੇ ਜਾ ਕੇ ਰੁਕੂਗੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਸੋ ਕਹਿੰਦੇ ਕਿ ਚਾਈਨਾ ਟਾਊਨ ਦਾ ਜਿਹੜਾ ਸ਼ੈਵਰਨ ਆ ਉਹਨਾਂ ਨੇ ਕੱਲ ਹੀ ਪ੍ਰਾਈਸ ਬਦਲ ਕੇ ਲਾਇਆ $8.71 ਦਾ ਤੇ ਨਾਲ ਹੀ ਕਹਿੰਦੇ ਕਿ ਲਾਸ ਐਂਜਲਸ ਦੇ ਉਹਨਾਂ ਗੈਸ ਸਟੇਸ਼ਨਸ ਦੇ ਵਿੱਚ ਹੋ ਗਿਆ ਜਿਹੜੇ ਕਿ ਲਗਾਤਾਰ ਜਿਨ੍ਹਾਂ ਦੀ ਗੈਸ ਪ੍ਰਾਈਸ ਜਿਹੜੀ ਆ ਉਹ ਉੱਚੇ ਨੂੰ ਪੱਧਰ ਨੂੰ ਜਾ ਰਹੀ ਹੈ, ਚੜ ਰਹੀ ਹੈ। ਪ੍ਰਾਈਸ ਆਫ ਗੈਸੋਲੀਨ ਹੈਜ਼ ਕਹਿੰਦੇ ਕਿ ਸਰਜ ਜਦੋਂ ਤੋਂ US ਤੇ ਇਜ਼ਰਾਈਲ ਦਾ ਜਿਹੜਾ ਇਹ ਕੌਨਫਲਿਕਟ ਚੱਲਿਆ ਈਰਾਨ ਦੇ ਨਾਲ, ਕਹਿੰਦੇ ਕਿ 3 ਵੀਕ ਹੋ ਚੁੱਕੇ ਨੇ ਤੇ ਕੈਲੀਫੋਰਨੀਆ ਜਿਹੜੇ ਕਿ ਇਸ ਟਾਈਮ ਹਾਈਐਸਟ ਪ੍ਰਾਈਸ ਜਿਹੜਾ ਨੇਸ਼ਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਫੇਸ ਕਰ ਰਹੇ ਨੇ ਤੇ ਇਹ ਕਿਉਂਕਿ ਟੈਕਸਸ ਇੰਨੇ ਨੇ ਤੇ ਕਲੀਨ 에ਅਰ ਜਿਹੜੇ ਰੂਲਸ ਨੇ ਉਹਨਾਂ ਦੇ ਕਰਕੇ। ਸੋ ਉਹ ਕਹਿੰਦੇ ਕਿ ਜਿਹੜੀ ਗੈਸ ਸਟੇਸ਼ਨ ਹੈ ਅਲਾਮੀਡਾ ਸਟਰੀਟ ਦੇ ਉੱਤੇ ਤੇ ਈਸਟ ਸੀਜ਼ਰ ਚਾਵੇਜ਼ ਐਵੀਨਿਊ ਦੇ ਉੱਤੇ, ਵੈਸੇ ਤਾਂ ਇਹਦਾ ਇਸ ਐਵੀਨਿਊ ਦਾ ਨਾਮ ਵੀ ਹੁਣ ਬਦਲ ਦਿੱਤਾ ਜਾਣਾ ਕਿਉਂਕਿ ਸੀਜ਼ਰ ਚਾਵੇਜ਼ ਦੇ ਨਾਲ ਜਿਹੜੀ ਵੱਡੀ ਕੰਟਰੋਵਰਸੀ ਜੁੜੀ ਹੋਈ ਆ ਆਪਾਂ ਨੂੰ ਪਤਾ ਹੀ ਆ। ਪਰ ਉਹ ਕਹਿੰਦੇ ਕਿ ਇਸ ਟਾਈਮ ਇਹ ਉਹ ਗੈਸ ਸਟੇਸ਼ਨ ਆ ਜਿਹਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਮਰੀਕਾ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਹਿੰਗਾ ਪ੍ਰਾਈਸ ਆ $8.71। ਕਈ ਤਾਂ ਜਿਹੜੇ ਹੋਰ ਜਿਹੜੇ ਕੈਲੀਫੋਰਨੀਆ ਦੀ ਇਕੋਨਮੀ ਦੇ ਨਾਲ ਜੁੜੇ ਲੋਕ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਲੰਬੇ ਸਮੇਂ ਤੇ ਕਾਰੋਬਾਰ ਕਰ ਰਹੇ ਨੇ, ਭਾਵੇਂ ਛੋਟੇ ਬਿਜ਼ਨਸ ਕਾਰੋਬਾਰੀ ਹੋਣ, ਛੋਟੇ ਜਿਹੜੇ ਕਾਰੋਬਾਰੀ ਹੋਣ, ਉਹਨਾਂ ਦਾ ਅੰਦਾਜ਼ਾ ਇਹ ਹੈ ਕਿ ਇਕੱਲਾ ਲਾਸ ਐਂਜਲਸ ਨਹੀਂਗਾ,
ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਇਹੀ ਪ੍ਰਾਈਸ ਜਿਹੜਾ ਉਹ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਵੀ ਦੇਖਣ ਨੂੰ ਮਿਲੇ। ਤੇ ਜੇਕਰ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਇਹ ਪ੍ਰਾਈਸ ਜਾਂਦਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮਹਿੰਗਾਈ ਉਹ ਵਧੂਗੀ। ਤੇ ਜੇਕਰ ਮਹਿੰਗਾਈ ਵਧੂਗੀ, ਜੇਕਰ ਗੈਸ ਪ੍ਰਾਈਸ ਵੱਧਦੀ, ਆਪਾਂ ਨੂੰ ਪਤਾ ਟਰਾਂਸਪੋਰਟੇਸ਼ਨ ਦੇ ਖਰਚੇ ਤੇ ਹੋਰ ਗਰੋਸਰੀ ਸਾਰਾ ਕੁਝ ਮਹਿੰਗਾ ਹੁੰਦਾ, ਤਾਂ ਕੀ ਜਿਹੜੇ ਪਹਿਲਾਂ ਹੀ ਕੈਲੀਫੋਰਨੀਆ ਦੇ ਵਾਸੀ ਨੇ, ਜਿਹੜੇ ਲੋ ਵੇਜਸ ਦੇ ਨਾਲ ਜੂਝ ਰਹੇ ਨੇ, ਜਿਹੜੇ ਘੱਟ ਆਮਦਨ ਦੇ ਨਾਲ ਜੂਝ ਰਹੇ ਨੇ, ਟੈਕਸਾਂ ਦੇ ਵਾਧੇ ਦੇ ਨਾਲ ਜੂਝ ਰਹੇ ਨੇ, ਅਫੋਰਡੇਬਿਲਟੀ ਦੇ ਨਾਲ 2-4 ਹੋ ਰਹੇ ਨੇ, ਕੀ ਉਹ ਵਾਕਈ ਇਸ ਮਾਮਲੇ ਦੇ ਵਿੱਚ ਮੇਨਟੇਨ ਕਰ ਸਕਣਗੇ ਆਪਣੀ ਰੋਜ਼ਾਨਾ ਦੀ ਜਿਹੜੀ ਲਾਈਫ ਹੈ ਜਾਂ ਨਹੀਂ? ਇਹ ਇੱਕ ਵੱਡਾ ਸਵਾਲ ਹੈ ਜੀ। ਲਾਸ ਐਂਜਲਸ 'ਚ ਜਿਹੜੀ ਗੈਸ ਆ $8.71 ਨੂੰ ਇੱਕ ਸ਼ੈਵਰਨ ਦੇ ਗੈਸ ਸਟੇਸ਼ਨ ਤੇ ਪਾਈ ਗਈ ਆ, ਤੇ ਬੜੀ ਉਹਦੀ ਜਿਹੜੀ ਵੀਡੀਓ ਆ ਉਹ ਵਾਇਰਲ ਵੀ ਹੋ ਰਹੀ ਹੈਗੀ ਆ। ਕਹਿੰਦੇ ਅਲਾਮੀਡਾ ਸਟਰੀਟ ਤੇ ਈਸਟ ਸ਼ੀਜ਼ਰ ਸ਼ਾਹਵੇਜ਼ ਐਵਨਿਊ ਦੇ ਉੱਤੇ ਜਿਹੜਾ ਯੂਨੀਅਨ ਸਟੇਸ਼ਨ ਆ, ਉੱਥੇ ਜਿਹੜਾ ਸ਼ੈਵਰਨ ਦਾ ਗੈਸ ਸਟੇਸ਼ਨ ਆ, ਉੱਥੇ ਜਿਹੜੀ ਪ੍ਰਾਈਸ ਆ ਉਹਨਾਂ ਨੇ ਲਿਖ ਕੇ ਲਾ ਦਿੱਤੀ ਹੈਗੀ ਆ। ਸੋ ਕੈਲੀਫੋਰਨੀਆ ਦੇ ਵਿੱਚ ਤਾਂ ਪ੍ਰਾਈਸ ਦਾ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਗੈਬਨ ਨਿਊਸਮ ਜੋ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਦੀ ਲੀਡਰਸ਼ਿਪ ਕਰਕੇ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਜਿਹੜਾ ਫਰਾਡ ਆ ਤੇ ਸਕੈਮਸ ਹੋਏ ਹੈਗੇ ਆ। ਇੱਕ ਕਹਿੰਦੇ ਨੋ ਮੋਰ ਸਕੈਮਸ ਐਕਟ ਬਣ ਜਾ ਰਿਹਾ ਹੈਗਾ, ਜਿਹਦੇ ਮੁਤਾਬਿਕ ਇੱਕ ਫੈਡਰਲ ਟਾਸਕ ਫੋਰਸ ਹੋਊਗੀ ਜੋ ਬੇਸਡ ਫਰਾਡ ਤੇ ਅਬਿਊਜ਼ ਜਿਹੜੇ ਗਵਰਨਮੈਂਟ ਪ੍ਰੋਗਰਾਮਸ ਦੇ ਤਹਿਤ ਹੁੰਦਾ ਆ, ਉਹਨਾਂ ਵੱਲ ਉਹ ਦੇਖਣਗੇ। ਪੈਂਡੇਮਿਕ ਦੇ ਦੌਰਾਨ ਕਹਿੰਦੇ ਕ੍ਰਿਮੀਨਲ ਨੇ $32 ਬਿਲੀਅਨ ਕੈਲੀਫੋਰਨੀਆ ਅਨਪਲਾਇਮੈਂਟ ਸਿਸਟਮ ਤੋਂ ਕੱਢ ਲਿਆ ਸੀ, ਤੇ ਇਹ ਕਈ ਸਟੇਟਾਂ ਦਾ ਇੰਨਾ ਬਜਟ ਵੀ ਨਹੀਂ ਹੁੰਦਾ ਹੈਗਾ। ਤੇ ਮਿਲੀਅਨਸ ਕਹਿੰਦੇ ਸਨੈਪ ਫੂਡ ਡਿਵਰਟ ਕੀਤੇ ਗਏ ਆ ਕ੍ਰਿਮੀਨਲ ਰਿੰਗਸ ਵੱਲੋਂ ਰੀਸੈਂਟਲੀ, ਤੇ ਮਿਲੀਅਨਸ ਜਿਹੜੇ ਆ ਉਹ ਚੋਰੀ ਵੀ ਹੋਏ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਬਹੁਤ ਕੁਝ ਹੋਇਆ ਪਿੱਛੇ ਜਾਏ, ਹਸਪੀਟਲ ਨੂੰ ਲੈ ਕੇ ਵੀ ਜੋ ਆ ਕਿੰਨੇ ਜਿਹੜੇ ਉਹਨਾਂ ਦੇ ਸੈਂਟਰ ਨਿਕਲੇ ਜਿਹੜੇ ਸਾਰੇ ਨਕਲੀ ਬਣਾਏ ਹੋਏ ਸੀਗੇ। ਸੋ ਹੁਣ ਮਿਨੀਐਪੋਲਿਸ ਤੋਂ ਬਾਅਦ ਆਈ ਥਿੰਕ ਕੈਲੀਫੋਰਨੀਆ ਵੱਲ ਟਰੰਪ ਉਹਨਾਂ ਦਾ ਜਿਹੜਾ ਧਿਆਨ ਆ ਉਹ ਚਲਿਆ ਗਿਆ ਹੈਗਾ ਜੀ। ਬਿਲਕੁਲ। ਅਗਲੀ ਜਿਹੜੀ ਖਬਰ ਹੈ ਉਹ AI ਦੇ ਨਾਲ ਜੁੜੀ ਹੋਈ ਹੈ ਤੇ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੇ AI ਦੇ ਨਾਲ ਲੋਕਾਂ ਨੇ ਜਾਲੀ ਜਿਹੜੇ ਤਨਖਾਹ ਦੇ ਦਸਤਾਵੇਜ਼, ਪੇ ਸਟੱਬ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਤਿਆਰ ਕੀਤੇ। ਜਾਲੀ ਜਿਹੜੇ ਆਪਣਾ ਕਾਰੋਬਾਰ ਦੇ ਬਾਰੇ ਦਸਤਾਵੇਜ਼ ਤਿਆਰ ਕੀਤੇ, ਤੇ ਇਹ ਇੰਨੇ ਕੁ ਜਿਹੜੇ ਓਰੀਜਨਲ ਲੱਗਦੇ ਸਨ ਕਿ ਇਹ ਬਿਲਕੁਲ ਜਿਹੜੇ ਅਸਲੀ ਦਸਤਾਵੇਜ਼ ਹੁੰਦੇ ਆ ਉਹਨਾਂ ਦੇ ਨਾਲ ਲੱਗਦੇ, ਉਹਨਾਂ ਦੇ ਵਰਗੇ ਲੱਗਦੇ ਸਨ। ਇਹਨਾਂ ਨੇ ਹੁਣ AI ਦੀ ਮਦਦ ਦੇ ਨਾਲ ਇਹ ਜਿਹੜੀ ਤਿਆਰ ਕੀਤੇ ਸਨ ਦਸਤਾਵੇਜ਼, ਇਹਨਾਂ ਨੇ $1 ਬਿਲੀਅਨ ਘਰ ਦੇ ਲੋਨ ਦੇ ਨਾਲ ਸੰਬੰਧਿਤ ਜਿਹੜੀ ਧੋਖਾਧੜੀ ਸਾਹਮਣੇ ਆਈ ਹੈ। ਨਕਲੀ ਤਨਖਾਹ ਪੱਤਰ, ਪਹਿਚਾਣ ਦਸਤਾਵੇਜ਼ AI ਦੇ ਨਾਲ ਬਣਾਏ ਸੀਗੇ। ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਨਾਲ ਜੁੜੇ ਗਰੋਹ ਦੇ ਉੱਤੇ $200 ਮਿਲੀਅਨ ਦਾ ਜਿਹੜਾ ਵੱਧ ਤੋਂ ਫਰਜ਼ੀ ਲੋਨ ਹਾਸਲ ਕੀਤੇ ਇਹਨਾਂ ਨੇ, ਤੇ ਇਹਨਾਂ ਨੇ ਹੋਰ ਬੈਂਕਾਂ ਦੇ ਨਾਲ ਵੀ $105 ਮਿਲੀਅਨ ਦੀ ਠੱਗੀ ਮਾਰੀ ਆ। ਤੇ ਜੇਕਰ ਟੋਟਲ ਇਹਦਾ ਲਾਈਏ ਤਾਂ ਇਹ ਤਕਰੀਬਨ $1 ਬਿਲੀਅਨ ਜਿਹੜੀ ਰਕਮ ਬਣਦੀ ਆ। ਆਸਟ੍ਰੇਲੀਆ ਦੇ ਵਿੱਤ ਮੰਤਰੀ ਨੂੰ ਇਹਦੇ ਤੇ ਟਿੱਪਣੀ ਕਰਨੀ ਪਈ ਆ। ਉਹ ਕਹਿੰਦੇ ਕਿ ਜਿਮ ਚਾਲਮਰ ਜਿਹੜੇ ਨੇ, ਉਹ ਕਹਿੰਦੇ ਕਿ AI ਦੇ ਨਾਲ ਵਿੱਤੀ ਅਪਰਾਧਾਂ ਦੇ ਵਿੱਚ ਤੇਜ਼ੀ ਆਈ ਹੈ ਤੇ ਇਸ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣੇ ਪੈਣਗੇ। AI ਦੇ ਨਾਲ ਆਪਾਂ ਹੋਰ ਬਥੇਰਾ ਕੁਝ ਦੁਨੀਆ ਦੇ ਵਿੱਚ ਬਦਲਦਾ ਦੇਖਦੇ ਹਾਂ, ਖਾਸ ਕਰਕੇ ਮੈਡੀਕਲ ਸਾਇੰਸ ਦੇ ਵਿੱਚ, ਖਾਸ ਕਰਕੇ ਇਨੋਵੇਸ਼ਨ ਦੇ ਵਿੱਚ, ਖਾਸ ਕਰਕੇ ਆਪਾਂ ਦੇਖਦੇ ਹਾਂ ਕਿ ਜਿਹੜੀਆਂ IT ਦੇ ਖੇਤਰ ਦੇ ਵਿੱਚ ਆਪਾਂ ਬਹੁਤ ਕੁਝ ਬਦਲਦਾ ਦੇਖ ਰਹੇ ਹਾਂ ਇਸ ਟਾਈਮ। ਦੁਨੀਆ ਭਰ ਦੇ ਵਿੱਚ ਜਿਹੜੇ ਕੰਟੈਂਟ ਕ੍ਰੀਏਟਰਸ ਨੇ ਉਹ ਆਪਣੇ ਤਰੀਕੇ ਦੇ ਨਾਲ ਚੱਲ ਰਹੇ ਨੇ, ਪਰ AI ਨੇ ਵੱਡੇ ਕ੍ਰੀਏਟਿਵ ਲੋਕਾਂ ਨੂੰ ਘਰੇ ਬਿਠਾ ਦਿੱਤਾ। ਕ੍ਰੀਏਟਿਵ ਲੋਕ ਉਹ ਜਿਹੜੇ ਸੰਗੀਤ ਦੇ ਵਿੱਚ, ਜਿਹੜੇ ਫਿਲਮਾਂ ਦੇ ਵਿੱਚ ਡਾਇਲੌਗ ਲਿਖਦੇ ਸੀ ਜਾਂ ਜਿਹੜੇ ਫਿਲਮਾਂ ਦੀ ਸਕ੍ਰਿਪਟ ਲਿਖਦੇ ਸੀ, ਉਹ ਅੱਜ ਘਰੇ ਬੈਠ ਚੁੱਕੇ ਨੇ, ਕਿਉਂਕਿ AI ਦੇ ਨਾਲ ਬਹੁਤ ਕੰਮ ਹੋ ਰਿਹਾ, ਕ੍ਰੀਏਟੀਵਿਟੀ ਹੋ ਰਹੀ ਆ। ਕੋਰੀਓਗ੍ਰਾਫਰ ਤੱਕ ਜਿਹੜੇ ਬੰਦੇ ਤੈਅ ਕਰਦੇ ਸੀ ਕਿਹੜਾ ਸੀਨ ਕਿਵੇਂ ਹੋਣਾ ਚਾਹੀਦਾ। ਸੋ ਇੱਥੋਂ ਤੱਕ ਕਿ ਇਸ ਦਾ ਜਿਹੜੀ ਮਾਰ ਆ ਉਹ ਪੈ ਰਹੀ ਹੈ। ਦੂਜੇ ਪਾਸੇ ਮੈਡੀਕਲ ਸਾਇੰਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ AI ਦੇ ਨਾਲ ਇਹੋ ਜਿਹੇ ਕੰਮ ਦੇਖੋਗੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਕਿ ਕੀ AI ਇੰਨਾ ਵੀ ਚੱਲ ਸਕਦਾ। ਕੋਈ ਸਮਾਂ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕ ਗੱਲ ਕਰਦੇ ਹੁੰਦੇ ਸੀਗੇ ਕਿ ਗੁੱਟ ਤੇ ਟੈਲੀਵਿਜ਼ਨ ਹੋਊਗਾ। ਜਦੋਂ ਗੁੱਟ ਤੇ ਟੈਲੀਵਿਜ਼ਨ ਹੋਣ ਦੀ ਗੱਲ ਕਰਦੇ ਸੀ ਲੋਕ, ਤਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਪਾਗਲ ਆ ਜਿਹੜਾ ਬੰਦਾ ਇਹ ਗੱਲਾਂ ਕਰ ਰਿਹਾ। ਅੱਜ ਜਿਹੜੀ ਆਈ ਵਾਚ ਆ ਜਾਂ ਕਿਸੇ ਵੀ ਤਰੀਕੇ ਦੀ ਤੁਸੀਂ ਵਾਚ ਪਹਿਨ ਕੇ ਤੇ ਉਹਦੇ ਵਿੱਚ YouTube ਲਾ ਲਓ ਤੇ ਉਹ ਤੁਹਾਡਾ ਗੁੱਟ ਤੇ ਟੈਲੀਵਿਜ਼ਨ ਬਣ ਜਾਂਦਾ। ਸੋ AI ਦੇ ਨਾਲ ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਅਜਿਹੀਆਂ ਤਬਦੀਲੀਆਂ ਸਮਾਜ ਦੇ ਵਿੱਚ ਦੇਖੋਗੇ, ਟੈਕਨੋਲੋਜੀ ਦੇ ਵਿੱਚ ਦੇਖੋਗੇ, ਆਲੇ ਦੁਆਲੇ ਦੇ ਵਿੱਚ ਦੇਖੋਗੇ ਕਿ ਜਿਹੜੀਆਂ ਤੁਹਾਡੀਆਂ ਕਲਪਨਾ ਤੋਂ ਵੀ ਪਰੇ ਹੋਗੀ। ਸੋ $1 ਬਿਲੀਅਨ ਇੱਕ ਬੰਦਾ ਸੀ, ਇੱਕ ਹੋਰ ਮੇਰੇ ਮਿਸਾਲ ਯਾਦ ਆ ਗਈ ਆ। ਉਹ ਬੰਦੇ ਨੇ Spotify ਦੇ ਉੱਤੇ ਮਿਊਜ਼ਿਕ ਜਨਰੇਟ ਕੀਤਾ AI ਦੇ ਨਾਲ, ਤੇ AI ਦੇ ਨਾਲ ਹੀ ਆਪਣੇ ਲਿਸਨਰਸ ਬਣਾ ਲਏ, ਡੰਮੀ ਲਿਸਨਰਸ। ਤੇ ਉਹ ਬੰਦਾ Spotify ਨੂੰ ਘੱਟੋ ਘੱਟ $1 ਮਿਲੀਅਨ ਦਾ ਚੂਨਾ ਲਾ ਗਿਆ। ਉਹਨੇ $11 ਲੱਖ ਜਿਹੜਾ ਰਿਡੀਮ ਕੀਤਾ ਆਪਣੇ Spotify ਅਕਾਊਂਟ ਦੇ ਉੱਤੋਂ। ਉਹ ਕਹਿੰਦੇ ਕਿ ਤੇਰੇ ਤਾਂ ਗਾਣੇ ਹੀ ਬਹੁਤ ਸੁਣੇ ਜਾਂਦੇ, ਤੇਰੇ ਤਾਂ ਲਿਸਨਰ ਹੀ ਬਹੁਤ ਆ। ਸੋ ਇਸ ਤਰ੍ਹਾਂ ਦਾ ਕੁਝ ਵੀ AI ਦੇ ਨਾਲ ਚੱਲ ਪਿਆ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਟਾ ਤੇ ਗੂਗਲ ਉਹਦੀ ਜਿਹੜੀ ਨੈਗਲੀਜੈਂਸ ਕਰਕੇ ਉਹਨਾਂ ਜੂਰੀ ਨੇ ਇੱਕ ਕਾਫੀ ਵੱਡਾ ਜਿਹੜਾ
ਅਵਾਰਡ ਆ ਉਹ ਜਿਨ੍ਹਾਂ ਨੇ ਕੇਸ ਕੀਤਾ ਸੀ ਉਹਨਾਂ ਨੂੰ ਦਿੱਤਾ ਹੈਗਾ। ਇਹ ਕੈਲੀਫੋਰਨੀਆ ਦੇ ਵਿੱਚ ਵਾਪਰਿਆ। ਕਹਿੰਦੇ ਲਗਭਗ $6 ਮਿਲੀਅਨ ਦਾ ਵਰਡਿਕਟ ਜਿਹੜਾ ਇਹ ਦਿੱਤਾ ਹੈ ਯੂਰੀ ਨੇ, ਤੇ ਜਿਹਦੇ ਵਿੱਚ ਦੱਸਿਆ ਗਿਆ ਵੀ ਮੈਟਾ ਤਾਂ ਗੂਗਲ ਕਿਸ ਤਰ੍ਹਾਂ ਇਹ ਬੱਚਿਆਂ ਨੂੰ ਤੇ ਲੋਕਾਂ ਨੂੰ ਜਿਹੜਾ ਆ ਇਹ ਅਡਿਕਟਿਵ ਬਣਾਉਂਦੀ ਹੈਗੀ ਆ। ਲੋਕ ਇੱਕ ਤਰ੍ਹਾਂ ਨਾਲ ਅਡਿਕਸ਼ਨ ਲੱਗ ਜਾਂਦੀ ਹੈਗੀ ਆ। 3 ਮਿਲੀਅਨ ਕੰਪਨਸੇਸ਼ਨ ਡੈਮੇਜਸ ਉਹਨਾਂ ਨੇ ਕਿਹਾ ਆ, ਪਲੱਸ 3 ਮਿਲੀਅਨ ਪੋਨੀਟਿਵ ਡੈਮੇਜਸ with Meta on the hook 70% of that amount. So financial punishment ਜਿਹੜਾ ਹੈਗਾ minuscule for companies, ਇਹ trillions of dollar ਹੁੰਦੀ ਹੈ, ਪਰ ਇਹਨਾਂ ਨੇ ਕਾਫੀ ਵੱਡਾ ਜਿਹੜਾ ਝਟਕਾ ਆ ਕੈਲੀਫੋਰਨੀਆ ਦੇ ਕੋਰਟ ਨੇ ਮੈਟਾ ਨੂੰ ਤੇ ਗੂਗਲ ਨੂੰ ਦਿੱਤਾ ਹੈਗਾ ਆ। $375 ਮਿਲੀਅਨ ਦਾ ਜਿਹੜਾ ਡੈਮੇਜਸ ਆ ਮੈਟਾ ਨੂੰ ਇੱਕ ਹੋਰ ਨਿਊ ਮੈਕਸੀਕੋ ਦਾ ਜਿਹੜਾ ਟਰਾਇਲ ਆ ਉੱਥੇ ਚੱਲ ਰਿਹਾ, ਉੱਥੇ ਜਿਹੜਾ ਇਹ ਦਿੱਤਾ ਗਿਆ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਹ ਸੀਜ਼ਰ ਚਾਵੇਜ਼ ਦੇ ਨਾਲ ਜੁੜੀ ਹੋਈ ਹੈ। ਜਿਵੇਂ ਆਪਾਂ ਨੂੰ ਪਤਾ ਹੀ, ਆਪਾਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਕੰਟਰੋਵਰਸੀਜ਼ ਜੁੜੀਆਂ ਹੋਈਆਂ ਨੇ, ਖਾਸ ਕਰਕੇ ਸਰੀਰਕ ਸ਼ੋਸ਼ਣ ਦੇ ਨਾਲ ਜੁੜੀਆਂ, ਤੇ ਉਸ ਤੋਂ ਬਾਅਦ ਸੀਜ਼ਰ ਚਾਵੇਜ਼ ਦੇ ਸਨਮਾਨ ਦੇ ਵਿੱਚ ਭਾਰੀ ਜਿਹੜੀ ਕਮੀ ਆਪਾਂ ਨੂੰ ਦੇਖਣ ਨੂੰ ਮਿਲੀ ਆ, ਗਿਰਾਵਟ ਦੇਖਣ ਨੂੰ ਮਿਲੀ ਆ। ਹੁਣ ਜਿਹੜੀ ਫ੍ਰੈਜ਼ਨੋ ਦੀ ਜੇਕਰ ਗੱਲ ਕਰੀਏ ਤਾਂ ਫ੍ਰੈਜ਼ਨੋ ਸਟੇਟ ਕੈਂਪਸ ਦੇ ਵਿੱਚ ਇਹਦੀ ਜਿਹੜੀ ਮੂਰਤੀ ਲੱਗੀ ਸੀ, ਜਿਹੜੀ ਇਹਦੀ ਸਟੈਚੂ ਲੱਗੀ ਹੋਈ ਸੀ, ਉਹਨੂੰ ਹਟਾ ਦਿੱਤਾ ਗਿਆ। ਇਹ ਉਸ ਤੋਂ ਬਾਅਦ ਹਟਾਇਆ ਜਦੋਂ ਇੱਕ ਹਫ਼ਤੇ ਪਹਿਲਾਂ ਹੀ ਉਹਦੇ ਜਿਹੜੇ ਸਨਮਾਨ ਦੇ ਵਿੱਚ ਉਹਦੇ ਆਲੇ ਦੁਆਲੇ ਇੱਕ ਸਮਾਗਮ ਜਿਹੜਾ ਉਹ ਕੀਤਾ ਗਿਆ ਸੀਗਾ। ਪਰ ਹੁਣ ਸਵਾਲ ਕਹਿੰਦੇ ਪੈਦਾ ਹੁੰਦਾ ਕਿ ਇਹ ਮੂਰਤੀ ਗਈ ਕਿੱਥੇ, ਸਟੈਚੂ ਗਈ ਕਿੱਥੇ। ਜਦੋਂ ਯੂਨੀਵਰਸਿਟੀ ਦੇ ਨਾਲ ਇਸ ਸੰਬੰਧ ਦੇ ਵਿੱਚ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸੁਰੱਖਿਅਤ ਸਟੋਰੇਜ ਥਾਨ ਦੇ ਵਿੱਚ ਰੱਖ ਲਿਆ, ਤੇ ਉਹ ਕਹਿੰਦੇ ਕਿ ਅਸੀਂ ਵੱਡਾ ਇੱਕ ਗਰੁੱਪ ਬਣਾਵਾਂਗੇ, ਵਰਕਿੰਗ ਗਰੁੱਪ, ਜਿਹੜਾ ਕੈਂਪਸ ਤੇ ਕਮਿਊਨਿਟੀ ਦੋਵਾਂ ਦੀ ਨੁਮਾਇੰਦਗੀ ਕਰੇਗਾ, ਤੇ ਇਹ ਗਰੁੱਪ ਜਿਹੜਾ ਪੀਸ ਗਾਰਡਨ ਕਮੇਟੀ ਦੇ ਨਾਲ ਮਿਲ ਕੇ ਕੰਮ ਕਰੂਗਾ, ਜਿਹੜਾ ਪੀਸ ਗਾਰਡਨ ਦੇ ਭਵਿੱਖ ਤੇ ਸੰਬੰਧਿਤ ਮਾਮਲਿਆਂ ਦੇ ਲਈ ਇੱਕ ਜਿਹੜੀ ਕੋਈ ਸਥਿਰ ਪ੍ਰਕਿਰਿਆ ਜਾਂ ਇਹ ਤੈਅ ਕੀਤਾ ਜਾ ਸਕੇ ਕਿ ਕਿਹੜੇ ਲੋਕਾਂ ਦੀ ਇੱਥੇ ਮੂਰਤੀ ਲੱਗ ਸਕਦੀ ਹੈ, ਕਿਹੜਿਆਂ ਦੀ ਨਹੀਂ ਲੱਗ ਸਕਦੀ। 9 ਫੁੱਟ ਉੱਚੀ ਮੂਰਤੀ ਕਹਿੰਦੇ ਜਿਹੜੀ ਕਾਂਸੀ ਦੀ ਸੀਗੀ 1996 ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਲਾਈ ਗਈ ਸੀ, ਤੇ ਪੀਸ ਗਾਰਡਨ ਦਾ ਹਿੱਸਾ ਸੀਗਾ, ਜਿੱਥੇ ਇਹ ਮਹਾਤਮਾ ਗਾਂਧੀ, ਮਾਰਟਿਨ ਲੂਥਰ ਕਿੰਗ ਜੂਨੀਅਰ ਤੇ ਜੇਨ ਐਡਮਜ਼ ਦੀਆਂ ਜਿਹੜੀਆਂ ਮੂਰਤੀਆਂ ਉਹਨਾਂ ਦੇ ਨਾਲ ਖੜੀ ਕੀਤੀ ਗਈ ਸੀ। ਪਰ ਬਾਅਦ ਦੇ ਵਿੱਚ ਜਦੋਂ ਤੋਂ ਹਿਊਟਾ ਨੇ ਉਹਨਾਂ ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਨੇ, ਉਹਦੀ ਇਸ ਮੂਰਤੀ ਨੂੰ ਢੱਕ ਦਿੱਤਾ ਸੀਗਾ ਤੇ ਬਾਅਦ ਦੇ ਵਿੱਚ ਇਸ ਨੂੰ ਹਟਾ ਦਿੱਤਾ ਗਿਆ। ਜੀ ਅਗਲੀ ਖਬਰ ਵਿੱਚ ਇਹ ਕਹਿੰਦੇ US ਦਾ ਜਿਹੜਾ ਪੋਸਟਲ ਸਰਵਿਸ ਆ, ਉਹ ਇਹ ਕਹਿ ਰਹੇ ਆ ਵੀ ਅਸੀਂ ਹੁਣ ਸਰਚਾਰਜ ਲਾਉਣ ਜਾ ਰਹੇ ਹੈਗੇ ਆ, ਘੱਟੋ ਘੱਟ 8%। ਅਪ੍ਰੈਲ ਮਹੀਨੇ 'ਚ ਸ਼ੁਰੂ ਹੋ ਜਾਊਗਾ। ਪੋਸਟ ਮਾਸਟਰ ਜਨਰਲ ਡੇਵਿਡ ਸਟੇਨਰ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਗੈਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ, ਜਿਹਦੇ ਕਰਕੇ ਸਾਡਾ ਖਰਚਾ ਵੀ ਵੱਧ ਰਿਹਾ ਹੈ। ਸੋ ਜਿਹੜੇ ਵੱਡੇ ਬਾਕਸ ਜਾਂ ਪੈਕੇਜ ਡਿਲੀਵਰੀਜ਼ ਆਉਂਦੀਆਂ ਹੈਗੀਆਂ, ਉਹਨਾਂ ਦੇ ਉੱਤੇ 8% ਜਿਹੜਾ ਆ ਹੋਰ US ਪੋਸਟਲ ਸਰਵਿਸ ਜਿਹੜੇ ਆ ਟਿਕਟ ਉਹ ਲਵਾਉਣ ਦੀ ਮੰਗ ਕਰਨਗੇ। ਤੇ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਵੀ ਪੋਸਟ ਸਰਵਿਸ 8% ਸਰਚਾਰਜ ਅਪ੍ਰੈਲ ਦੀ 1 ਤਰੀਕ ਤੋਂ ਲਾਉਣ ਜਾ ਰਿਹਾ ਹੈਗਾ, ਤੇ 2027 ਜਨਵਰੀ ਦੇ ਵਿੱਚ ਜਾ ਕੇ ਫੇਜ਼ ਆਊਟ ਹੋਊਗਾ। ਫੈਡੈਕਸ ਤੇ UPS ਕਹਿੰਦੇ ਭਈ ਖਾਸ ਕਰਕੇ ਫਿਊਲ ਸਰਚਾਰਜ ਨੂੰ ਲੈ ਕੇ ਕਾਫੀ ਔਖੇ ਹੈਗੇ ਆ, ਕਿਉਂਕਿ ਆਪਾਂ ਦੇਖਦੇ ਆਮ ਲੋਕ ਔਖੇ ਆ, ਕਿਉਂਕਿ ਡੀਜ਼ਲ ਦੀਆਂ ਪ੍ਰਾਈਸਿਸ ਬੇ ਏਰੀਏ 'ਚ $5.5 ਦੇ ਕਰੀਬ, ਪਰ ਫ੍ਰਿਜਨੋ ਹੋਰ ਏਰੀਏ 'ਚ ਸੈਂਟਰਲ ਵੈਲੀ 'ਚ $6, $6.5, $7 ਤੱਕ ਵੀ ਜਿਹੜੀ ਆ ਡੀਜ਼ਲ ਦੇਖਿਆ ਗਿਆ ਹੈਗਾ ਆ। ਸੋ ਇਹ ਇੱਕ ਬਾਕੀ ਇਹ ਜੋ US ਪੋਸਟਲ ਸਰਵਿਸ ਵਾਲਿਆਂ ਨੇ ਇਹ ਕਿਹਾ ਆ ਵੀ 8% ਸਰਚਾਰਜ ਜੋ ਰੈਗੂਲਰ ਲੈਟਰਸ ਆ ਉਹਨਾਂ ਦੇ ਉੱਤੇ ਨਹੀਂ ਲੱਗਣਗੇ, ਪਰ ਜੋ ਪੈਕੇਜਸ ਆ ਉਹਨਾਂ ਦੇ ਉੱਤੇ ਲੱਗਣਗੇ। ਜੀ ਬਿਲਕੁਲ। ਤੇ ਆਪਣਾ ਖਬਰਾਂ ਦਾ ਸਮਾਂ ਜਿਹੜਾ ਸਮਾਪਤੀ ਵਾਲਾ ਜਾਂਦੇ ਇੱਕ ਜਿਹੜੇ ਟਰੈਵਲ ਦੇ ਨਾਲ ਜੁੜੇ ਲੋਕਾਂ ਦੇ ਲਈ ਇੱਕ ਖਬਰ ਸਾਂਝੀ ਕਰਦੇ ਚੱਲੀਏ। ਕਹਿੰਦੇ ਕਿ ਜਦੋਂ ਤੋਂ ਆਈਸ ਤੈਨਾਤ ਕੀਤੀ ਆ US ਦੇ 에ਅਰਪੋਰਟਸ ਦੇ ਉੱਤੇ, ਤਾਂ ਇਸ ਟਾਈਮ ਕਹਿੰਦੇ ਕਿ ਰਿਕਾਰਡ ਜਿਹੜਾ ਹਾਈਐਸਟ ਜਿਹੜਾ ਵੇਟ ਟਾਈਮ ਆ ਉਹ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹਦਾ। ਦਾ ਹਿੱਲ ਇੱਕ ਰਿਪੋਰਟ ਕਰ ਰਿਹਾ, ਜਿਹਦੇ ਵਿੱਚ ਉਹ ਦੱਸ ਰਿਹਾ ਕਿ ਬਹੁਤ ਸਾਰੇ 에ਅਰਪੋਰਟ ਜਿਹੜੇ ਕਿ ਇਸ ਟਾਈਮ ਅਮਰੀਕਾ ਦੇ, ਜਿਨ੍ਹਾਂ ਦੇ ਵਿੱਚ ਵੇਟ ਟਾਈਮ ਜਿਹੜਾ ਐਵਰੇਜ ਦੇ ਨਾਲੋਂ ਕਈ ਫੀਸਦੀ ਵੱਧ ਚੁੱਕਿਆ। ਹਿਊਸਟਨ ਵਿਲੀਅਮ P ਹੌਬੀ 에ਅਰਪੋਰਟ ਆ, ਜਿੱਥੇ 43% ਜਿਹੜਾ ਵੇਟ ਟਾਈਮ ਆ ਵੱਧ ਚੁੱਕਿਆ। 37% ਜਿਹੜਾ ਉਹ TSA ਵਰਕਰ ਜਿਹੜੇ ਕਿ ਐਟਲਾਂਟਾ ਦੇ ਹਾਰਟਸਫੀਲਡ ਜੈਕਸਨ, ਜਿਹੜਾ ਨਿਊਯਾਰਕ ਦਾ ਜੌਨ F ਕੈਨੇਡੀ ਆ ਇੰਟਰਨੈਸ਼ਨਲ 에ਅਰਪੋਰਟ, ਜਾਂ ਜਿਹੜਾ ਹਿਊਸਟਨ ਦਾ ਜਾਰਜ ਬੁਸ਼ 에ਅਰਪੋਰਟ ਆ, ਇਸੇ ਤਰ੍ਹਾਂ ਲਿਊਸ ਆਰਮਸਟਰੋਂਗ ਇੰਟਰਨੈਸ਼ਨਲ 에ਅਰਪੋਰਟ ਆ ਨਿਊ ਆਰਲੀਅਨਸ ਦੇ ਵਿੱਚ, ਇਹਨਾਂ ਦੇ ਉੱਤੇ ਜਿਹੜਾ ਵੇਟ ਟਾਈਮ ਆ ਉਹ ਤਕਰੀਬਨ ਦੁੱਗਣੇ ਤੋਂ ਵੀ ਜਿਹੜਾ ਜ਼ਿਆਦਾ ਹੋ ਚੁੱਕਿਆ, ਜਿੱਥੇ ਲੋਕਾਂ ਨੂੰ ਇਸ ਟਾਈਮ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਜੀ ਤੇ ਕਰੰਸੀ ਦੀ ਗੱਲ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨਸ ਇੰਡਸਟਰੀਅਲ ਅੱਜ ਅਪ ਗਿਆ 0.66%, ਕਲੋਜ਼ ਹੋਇਆ 46,429.49 ਦੇ ਉੱਤੇ। S&P 500 ਇੰਡੈਕਸ ਅਪ ਗਿਆ 0.54%, ਕਲੋਜ਼ ਹੋਇਆ 6591.90 ਦੇ ਉੱਤੇ।
ਨੈਸਡੈਕ ਅੱਪ ਗਿਆ 0.77% ਤੇ ਕਲੋਜ਼ ਹੋਇਆ 21,929.83 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਹੈ ਕਿ ਉਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 94 ਰੁਪਏ ਤੇ 30 ਪੈਸੇ ਦੇ ਬਰਾਬਰ ਤੇ ਪਾਕਿਸਤਾਨ ਦੇ 279 ਰੁਪਏ ਤੇ 5 ਪੈਸੇ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਇਸ ਤੋਂ ਅੱਗੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਸਤਿ ਸ਼੍ਰੀ ਅਕਾਲ।